ਇੱਕ ਡਿਪਰੈਸ਼ਨ ਭਰਿਆ ਦਿਨ। ਜਿਸ ਸਵੇਰੇ ਨਿਕਲਣਾ ਉਸ ਸ਼ਾਮ ਵੇਲੇ ਪਰਤਣਾ ਵੀ ਤਾਂ ਹੋਇਆ। ਸਵੇਰ ਵੇਲੇ ਪਾਲਾ ਤੇ ਕੱਕਰ ਜਮਾਂਦੀ ਠੰਡੀ ਹਵਾ ਜਿਵੇਂ ਹੁੰਦੀ ਏ, ਉਂਝੇ ਭਾਵੇਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਮਗਰੋਂ ਵੀ ਪਾਲਾ ਤੇ ਠੰਡੀ ਸੀਤ ਹਵਾ ਪਈ ਹੋਵੇ। ਹਾਂ, ਪਰਤਣਾ ਤੇ ਹੋਇਆ ਹੀ। ਪਰਤੋ ਜੀ ਪਰਤੋ, ਤੁਹਾਨੂੰ ਕਿਸੇ ਮੋੜਿਆ, ਸਾਰਿਆਂ ਹੀ ਪਰਤਣਾ। ਬਹਿ ਜਾਓ ਕਿਧਰੇ ਪਾਸੇ ਹੋ ਕੇ। ਦਾਤਾ ਦੀ ਮਲੰਗਣੀ ਨੂੰ ਉੱਚੀਆਂ ਨੀਵੀਆਂ ਥਾਵਾਂ ਤੋਂ ਲੰਘਾ ਸਾਰਾ ਦਿਨ ਆਨਾ ਟਗਾ ਉਗਰਾਉਣ ਵਾਲਾ ਆਪ ਜੋ ਸਟੇਰਿੰਗ ਉੱਤੇ ਬੈਠਾ ਹੋਇਆ ਸੀ। ਥਾਂ ਕੋਈ ਨਹੀਂ, ਫਿਰ ਕੀ ਹੋਇਆ? ਦਿਲ ਨਹੀਂ ਸੌੜਾ ਹੋਣਾ ਚਾਹੀਦਾ। ਕਿਹੜਾ ਬੈਠਿਆਂ ਰਹਿਣਾ ਸਾਰੀ ਉਮਰ ਹੀ। ਇਵੇਂ ਘੰਟੇ ਅੱਧੇ ਘੰਟੇ ਦੀ ਗੱਲ ਏ ਸਾਰੀ। ਤੁਸੀਂ ਇੱਥੇ ਲੈ ਜਾਓਗੇ, ਮੈਂ ਉੱਥੇ। ਇਹ ਤੋਂ ਮਗਰੋਂ ਹੋਰ ਨਹੀਂ ਜੇ ਜਾਣੀ। ਆ ਜਾਓ ਇਹਦੇ ਵਿੱਚ ਹੀ। ਆ ਜਾਂਦੇ ਹਾਂ ਜੀ, ਆ ਜਾਂਦੇ ਹਾਂ। ਥਾਂ ਤੇ ਕੋਈ ਨਹੀਂ, ਦਿਲ ਹੀ ਖੋਲੋ, ਬਹਿ ਜਾਈਏ ਮੁੜ। ਆ ਜਾਓ, ਸਤ ਬਿਸਮਿल्ला ਨਾਲ ਹੋ ਕਾਕਾ। ਆਓ ਜੀ, ਇੱਥੇ ਹੀ ਅੜ ਜਾਓ। ਟੁਰੇਗੀ ਤਾਂ ਰਲ ਜਾਓਗੇ ਆਪੇ ਹੀ, ਸਭ ਕੇ ਪਾ ਬਣ ਜਾਵਾਂਗੇ। ਆ ਜਾਓ ਭਾਈ, ਆਪਣੇ ਭਾਰ ਸਿਰ ਹੋ। ਕੀ ਧੱਕੀ ਆਉਣਾ ਅਗਾਂਹ ਨੂੰ? ਉਹ ਕੋਈ ਨਹੀਂ ਕਾਕਾ। ਓਏ ਮੁੰਡੇ ਯਾਰ, ਮਾਨ ਨਾਲ ਬਹਿ। ਕੀ ਗੋਡੇ ਹੀ ਨੱਪ ਛੱਡੇ ਨਹੀਂ ਮੇਰੇ? ਨਾਲੇ ਅਰਕ ਚੁੱਕ ਲਿਆ ਮੇਰੀ ਵੱਖੀ ਤੋਂ। ਮੈਂ ਕੀ ਕਰਾਂ ਬਾਬਾ, ਮੈਨੂੰ ਤੇ ਇਹ ਨੱਪੀ ਜਾਂਦੇ ਨੇ। ਕੱਪ ਸਟੋਰ, ਭਗਵਾਨਪੁਰਾ, ਸ਼ਾਲਾਮਾਰ, ਮਿੰਟ ਦਰੋਗੇ ਵਾਲਾ। ਬੜੀ ਪੀੜੀ ਪਿਆ ਕਰਨਾ ਤੂੰ। ਆ ਜਾ ਅੰਦਰ ਹੀ ਆ ਜਾ ਹੁਣ। ਟੋਰ ਇਹਨੂੰ। ਪਿੰਡੇ ਤੇ ਕੱਪੜਾ ਵੀ ਕੋਈ ਨਹੀਂ ਤੇਰੇ ਤੇ। ਟੁਰ ਪੈਨੇ ਆ ਜੀ, ਅੰਤਲਾ ਫੇਰਿਆ, ਕੋਈ ਰਹਿ ਨਾ ਜਾਵੇ ਬਰਤਨ ਵਾਲਾ। ਬੜਾ ਖਿਆਲ ਹੈ ਤੈਨੂੰ ਲੋਕਾਂ ਦਾ। ਸਿੱਧੀ ਤਰ੍ਹਾਂ ਨਹੀਂ ਆਖਦਾ, ਫੇਰਾ ਚੰਗਾ ਬਣ ਜਾਵੇ ਤੇ ਜਾ ਕੇ ਪੜ੍ਹੀਏ ਕੜਾਹੀ ਗੋਸ਼ਤ ਕਿਧਰੇ। ਆ ਜਾਓ ਜੀ ਚਾਰੇ ਸਵਾਰੀਆਂ। ਕੱਪ ਸਟੋਰ, ਭਗਵਾਨਪੁਰਾ, ਸ਼ਾਲਾਮਾਰ, ਮਿੰਟ ਦਰੋਗੇ ਵਾਲਾ। ਨਾਲ ਹੋ ਜਾਓ ਜੀ। ਭਾਈ ਜੀ ਇੱਧਰ ਪਿੱਛੇ ਖਲੋ ਜਾਓ, ਹੋਰ ਪਿੱਛੇ। ਚਲੋ ਉਸਤਾਦ ਜੀ ਚਲੋ। ਉਹ ਸਾਨੂੰ ਥਾਂ ਤੇ ਦੇ, ਅਸੀਂ ਖਲੋਣ ਲਈ ਤੇ ਨਹੀਂ ਸੰਚੜੇ। ਗਲੀ ਸ਼ਾਹ ਦੀ ਹੋ ਜਾਵੇਗੀ ਜੀ। ਚਲੋ ਉਸਤਾਦ ਜੀ ਚਲੋ। ਬਾਬਾ ਜੀ, ਇਹ ਤੁਹਾਡੇ ਹੱਥ ਨੂੰ ਕੀ ਹੋਇਆ ਸੀ? ਗਾਡਰ ਥੱਲੇ ਆ ਗਿਆ ਸੀ ਪੁੱਤਰ, ਲੋਹੇ ਦੇ ਗਾਡਰ ਥੱਲੇ। ਹੁਣ ਇਸ ਹੱਥ ਤੋਂ ਬਿਨਾਂ ਤੁਹਾਨੂੰ ਕੀ ਕਿਹਾ ਜਾਪਦਾ ਹੈ? ਇਸ ਹੱਥ ਤੋਂ ਬਿਨਾਂ ਕਿਹਾ ਜਾਪਦਾ? ਮੈਨੂੰ ਕੁਝ ਨਹੀਂ ਜਾਪਦਾ। ਅਸਲੋਂ ਕੁਝ ਨਹੀਂ ਜਾਪਦਾ ਤੁਹਾਨੂੰ। ਜਾਪਣਾ ਕੀ ਹੈ ਪੁੱਤਰ? ਹੱਥ ਹੈ ਸੀ ਤਾਂ ਵੀ ਕੰਮ ਕਰੀਦਾ ਸੀ। ਹੱਥ ਕੋਈ ਨਹੀਂ ਤੇ ਫਿਰ ਵੀ ਕੰਮ ਕਰੀਦਾ। ਹੁਣ ਇੱਕ ਹੱਥ ਨਾਲ ਕਿਵੇਂ ਕੰਮ ਕਰਦੇ ਹੋ? ਜਿਵੇਂ ਦੋ ਹੱਥਾਂ ਨਾਲ ਕੰਮ ਕਰਦਾ ਹੁੰਦਾ। ਇਹ ਬਾਬਾ ਜਿਹੜਾ ਗੱਲਾਂ ਪਿਆ ਕਰਦਾ, ਇਹ ਤੇ ਮੈਨੂੰ ਕਿਸੇ ਪੁਰਾਣੀ ਥੇ ਚੋਂ ਨਿਕਲਿਆ। ਮੱਟ ਜਾਪਦਾ, ਮੱਟ। ਇਹਦੀਆਂ ਅੱਖਾਂ ਵੇਖ ਜਿਵੇਂ ਦੋ ਮੋਰੀਆਂ ਹੁੰਦੀਆਂ ਨੇ। ਸੁਣ ਲਿਆਗਾ, ਸੁਣ ਲਿਆਗਾ, ਪਿਆ ਸੁਣੇ। ਓਏ ਹੋਰ ਕਿੱਥੇ ਵਾੜੀ ਆਉਣਾ ਬੰਦੇ? ਕੋਈ ਥਾਂ ਹੈ ਇਹਦੇ 'ਚ? ਉਹ ਭਾਈਆ ਪੈਰ ਤੇ ਨਾ ਮਿੱਧ। ਉਹ ਤੈਨੂੰ ਦਿਸਦਾ ਨਹੀਂ? ਹਰਕ ਮਾਰ ਕੇ ਮੇਰਾ ਮੂੰਹ ਹੀ ਭੰਨ ਦਿੱਤਾ ਤੂੰ। ਮਾਫ਼ ਕਰ ਦਿਓ। ਮਾਫ਼ੀ ਨੂੰ ਤਾਂ ਮਾਫ਼ੀ ਹੀ ਹੈ। ਮੈਨੂੰ ਤਾਂ ਇਹਨਾਂ ਵੈਗਣਾ ਵਾਲਿਆਂ ਦੀ ਕੁਝ ਸਮਝ ਨਹੀਂ ਆਉਂਦੀ। 15 ਬੰਦਿਆਂ ਦੀ ਇਜਾਜ਼ਤ ਹੈ ਸਾਰੀ ਇਹਨਾਂ ਨੂੰ। ਇਹ ਪੂਰਾ ਸ਼ਹਿਰ ਹੀ ਲੱਦਣ ਲੱਗ ਪੈਂਦੇ ਨੇ। 15 ਬੰਦਿਆਂ ਦੀ। ਕਿੱਥੇ ਰਹਿੰਦੇ ਹੋ ਤੁਸੀਂ? ਲੱਗਦਾ ਕਿਧਰੇ ਬਾਹਰਲੇ ਦੇਸ਼ ਗਏ ਹੋਏ ਸੋ। ਕਿਉਂ ਜੀ, ਐਡੀ ਕਿਹੜੀ ਗੱਲ ਹੈ? ਰੂਟ ਪਰਮਿਟ ਪੜ੍ਹ ਲਓ ਭਾਵੇਂ ਇਹਨਾਂ ਦਾ। ਉਹ ਭੋਲੇ ਬਾਦਸ਼ਾਹ, ਮੁੜ ਬਾਹਰੋਂ ਆਇਆ ਆਲਗੀਆਂ ਹੀ ਕਰਦੇ ਹੋ ਨਾ। ਕਾਗਜ਼ਾਂ 'ਤੇ ਜੋ ਕੁਝ ਲਿਖਿਆ ਹੁੰਦਾ ਉਹ ਛੜਾ ਕਾਗਜ਼ਾਂ 'ਤੇ ਹੀ ਲਿਖਣ ਵਾਸਤੇ ਹੁੰਦਾ।
ਤੁਹਾਡੇ ਭਾਣੇ ਕਾਗਜ਼ ਸਖਣੇ ਹੀ ਰਹਿ ਜਾਣ ਸਾਰੇ। ਆਖਰ ਇੱਕ ਦੁਨੀਆ ਪੂਰੀ ਜਿਹਦਾ ਕੰਮ ਕਾਗਜ਼ ਕਾਲੇ ਕਰਨਾ, ਕਾਗਜ਼ ਕਾਲੇ ਕਰਨਾ ਹੀ ਹੈ। ਅੰਦਰ ਹੋ ਜਾ ਓਏ, ਗੇਟ 'ਚ ਨਾ ਲਮਕ, ਬਾਹਰ ਵੇਖਦਾ ਨਹੀਂ ਤੂੰ ਕਿੱਡਾ ਪਾਲਾ, ਮਾਰਿਆ ਜਾਏਗਾ, ਅੰਦਰ ਹੋ ਜਾ। ਅਗਲੇ ਸਟਾਪ ਤੋਂ ਸਵਾਰੀ ਉਤਰਨੀ ਉਸਤਾਦ ਜੀ। ਓਏ ਅਗਲੇ ਸਟਾਪ ਤੇ ਕਰ ਭਾਵੇਂ ਕੁਲਫੀ ਜੰਮ ਜਾਏ ਤੇਰੀ ਮਾਂ ਦੇ ਖਸਮਾਂ। ਉਸਤਾਦ ਜੀ ਰੋਕ ਕੇ ਸਵਾਰੀ ਉਤਰਨੀ ਇੱਥੇ। ਕੋਈ ਸਟਾਪ ਹੈ ਜਿੱਥੇ ਉਤਾਰਨਾ ਪਿਆ? ਦਿਮਾਗ ਖਰਾਬ ਹੋ ਗਿਆ ਤੇਰਾ। ਉਸਤਾਦ ਜੀ ਰੋਕ ਕੇ, ਚਲੋ ਜੀ ਆ ਜਾਓ ਅੱਗੇ, ਭਾਵੇਂ ਇੱਕ ਜਣਾ ਹੀ ਹੈ ਪਰ ਰੋਕ ਹੀ ਦਿਓ। ਬਾਜ਼ੀਆਂ ਸਵਾਰੀਆਂ ਤੇ ਆਪਣੇ ਬੂਹੇ ਅੱਗੇ ਹੀ ਉਤਰਨਾ ਚਾਹੁੰਦੀਆਂ ਨੇ। ਉਹ ਚੱਲੀਏ, ਬੋਲ ਤੇ ਛੱਡ। 1 ਮਿੰਟ ਉਸਤਾਦ ਜੀ, ਬਕਾਇਆ ਤਾਂ ਦੇ ਲਵਾਂ। ਉਹ ਭੂਤਨੀ ਦਾ ਬਕਾਇਆ ਜੇ ਰਹਿੰਦਾ। ਚਲੋ ਜੀ, ਚੱਲ ਅੰਦਰ ਹੋ ਜਾ, ਬੂਹਾ ਚੰਗੀ ਤਰ੍ਹਾਂ ਢੋਲ ਹੈ। ਸ਼ਾਲਾਮਾਰ ਉਤਰਨਾ ਜੀ ਕਿਸੇ। ਮੈਨੂੰ ਸੁੱਤੇ ਨੂੰ ਕਿਸੇ ਇੱਕੋ ਵੇਰ ਹਲੂਣ ਦਿੱਤਾ। ਆਹੋ ਉਸਤਾਦ ਜੀ, ਸ਼ਾਲਾਮਾਰ ਹੀ ਬ੍ਰੇਕ ਲਾਇਆ ਜੇ ਹੁਣ। ਦਾਤਾ ਦੀ ਮਲੰਗਣੀ ਹੁਣ ਉੱਡਦੀ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਕੁੰਝਦਾ ਹੋਇਆ ਤੁਰਤ ਛਾਲ ਮਾਰਨ ਲਈ ਹੁਸ਼ਿਆਰ। ਹੋਰ ਸੁਣਾਓ ਜੀ ਬੱਚਿਆਂ ਦਾ? ਸਭ ਠੀਕ ਨੇ। ਛੋਟਾ ਚਲਾ ਗਿਆ ਮੈਡੀਕਲ ਕਾਲਜ, ਪਿਛਲੀ ਵਾਰੀ ਰਹਿ ਗਿਆ ਸੀ ਕੁਝ ਨੰਬਰਾਂ ਤੋਂ। ਮੈਂ ਬਥੇਰਾ ਆਖਿਆ ਛੱਡ ਯਾਰ, ਅੱਗੇ BSc ਕਰ ਲੈ। ਇਹ ਨਹੀਂ ਦਿਨ ਰਾਤ ਇੱਕ ਕਰਕੇ ਇੱਕ ਕਰ ਛੱਡਿਆ ਸੂ। ਇਹ ਨਹੀਂ ਦਿਨ ਰਾਤ ਇੱਕ ਕਰ ਛੱਡਿਆ ਸੂ। ਨੰਬਰ ਤੇ ਉਹਦੇ ਹੁਣ ਵੀ 1-2 ਘੱਟ ਹੀ ਸਨ, ਪਰ ਅੱਲਾਹ ਤਾਲਾ ਨੇ ਇੱਕ ਢੋਲ ਆ ਹੀ ਦਿੱਤਾ। ਮੈਂ ਆਖਿਆ ਚਲੋ ਮੁੰਡੇ ਦਾ ਸ਼ੌਕ ਹੀ ਪੂਰਾ ਹੋ ਜਾਏ। ਵੱਡਾ ਤਾਂ ਤੁਹਾਨੂੰ ਪਤਾ ਹੈ ਸਿਵਲ ਕਰ ਰਹੇ ਆ, ਖੈਰ ਨਾਲ ਫਾਈਨਲ ਈਅਰ ਸੂ। ਚਲੋ ਜੀ ਆਪਣੀ ਜ਼ਿੰਦਗੀ ਸਵਾਰ ਲੈਣਗੇ, ਸਾਡਾ ਕੀ ਹੈ। ਬੜੀ ਚੰਗੀ ਗੱਲ ਹੈ ਜੀ। ਮੈਂ ਵੀ ਐਤਕੀ ਕਰ ਕਰਾ ਕੇ ਵਿਜਲੇ ਨੂੰ ਬਾਹਰ ਘੱਲ ਹੀ ਦਿੱਤਾ ਹੈ। ਸਾਰਾ ਬੰਦੋਬਸਤ ਵੱਡੇ ਨੇ ਕਰ ਲਿਆ ਸੀ। ਮੈਂ ਕਿਹਾ ਚੱਲ ਬਈ ਤੂੰ ਵੀ ਇੱਧਰ ਉੱਧਰ ਫਿਰਨ ਨਾਲੋਂ ਆ ਜਾਓ ਜੀ ਸ਼ਾਲਾਮਾਰ ਵਾਲੇ ਗੇਟ ਕੋਲ। ਜਦੋਂ ਮੈਂ ਸ਼ਾਲਾਮਾਰ ਉਤਰਿਆ ਉਸ ਵੇਲੇ ਬੂਰਾ ਕਿਰਨ ਲੱਗ ਪਿਆ ਸੀ। ਪਾਨਾਂ ਵਾਲੇ ਦੀ ਦੁਕਾਨ ਰੋਜ਼ ਵਾਂਗੂ ਖੁੱਲ੍ਹੀ ਹੋਈ ਸੀ। ਮੈਂ ਝੱਟ ਉਹਦੇ ਤੱਪੜ ਥੱਲੇ ਹੋ ਗਿਆ। ਉਹ ਮੈਨੂੰ ਵੇਖਦਿਆਂ ਸਾਰ ਮੇਰੇ ਪਾਨ ਲਾਉਣ ਲੱਗ ਪਿਆ। ਦਾਤਾ ਦੀ ਮਲੰਗਣੀ ਅਜੇ ਤੀਕਰ ਖਲੋਤੀ ਹੋਈ ਸੀ। ਛੋਟੇ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਉਹ ਇੱਕ ਪਾਸੇ ਪੈਰਾਂ ਭਾਰ ਬੈਠਾ ਉਲਟੀਆਂ ਪਿਆ ਕਰਦਾ ਸੀ। ਟਿਊਬ ਦੀ ਲੋਅ ਵਿੱਚ ਲਿਸ਼ਕਦੀ ਹੋਈ ਗਿੱਲੀ ਸੜਕ ਉੱਤੇ ਉਹਦੇ ਮੂੰਹੋਂ ਨਿਕਲਦਾ ਖੱਟਾ ਪਾਣੀ ਢੇਰ ਹੁੰਦਾ ਜਾਂਦਾ ਸੀ। ਫਿਰ ਉਹ ਇੱਕਦਮ ਇੰਝ ਉੱਠਿਆ ਜਿਵੇਂ ਉਹਨੂੰ ਕੁਝ ਵੀ ਤੇ ਨਹੀਂ ਸੀ ਹੋਇਆ, ਤੇ ਮਲੰਗਣੀ ਸੜਕ ਉੱਤੇ ਹੁੰਦੇ ਚਿੱਕੜ ਦੀਆਂ ਛਿੱਟਾਂ ਉਡਾਉਂਦੀ ਅਗਾਂਹ ਨਿਕਲ ਗਈ। ਮੈਂ ਪਾਨ ਲੈ ਕੇ ਖੀਸੇ 'ਚ ਪਾਏ ਤੇ ਇੱਕ ਪਾਸੇ ਖਲੋ ਕੇ ਚੁਰਸਤੇ ਨੂੰ ਵੇਖਣ ਲੱਗ ਪਿਆ। ਕੋਈ ਸਵਾਰੀ ਵੀ ਦੂਰ ਤੀਕਰ ਆਉਂਦੀ ਨਹੀਂ ਸੀ ਵਿਖਾਈ ਦਿੰਦੀ। ਖੰਭਿਆਂ ਨਾਲ ਲਮਕਦੀਆਂ ਲਾਈਟਾਂ ਨਾਲ ਸੜਕ ਇਸ ਤਰ੍ਹਾਂ ਦਿਸਦੀ ਸੀ ਜਿਵੇਂ ਸ਼ੀਸ਼ੇ ਦੀ ਬਣੀ ਹੋਵੇ। ਇੱਕ ਕੁੱਤਾ ਇੱਕ ਪਾਸਿਓਂ ਨਿਕਲ ਕੇ ਛੇਤੀ ਨਾਲ ਸੜਕ ਟੱਪ ਗਿਆ। ਪਾਲੇ ਨਾਲ ਉਹਦਾ ਸਾਰਾ ਸਰੀਰ ਇਕੱਠਾ ਹੋਇਆ ਪਿਆ ਸੀ। ਪੁਲਿਸ ਵਾਲੇ ਡੰਡੇ ਤੇ ਬੰਦੂਕਾਂ ਫੜੀ, ਬਰਾਂਡੀਆਂ ਦੇ ਕਾਲਰ ਉਤਾਂ ਕੀਤੀ, ਪਤਾ ਨਹੀਂ ਕਿੱਧਰੋਂ ਆਏ ਤੇ ਪੁਰਾਣੇ ਪੈਟਰੋਲ ਪੰਪ ਦੇ ਅੰਦਰ ਵੜ ਗਏ। ਮੈਂ ਇੱਕ ਪਾਨ ਖੋਲ ਕੇ ਮੂੰਹ 'ਚ ਧਰਿਆ ਤੇ ਕਿਰਦੇ ਹੋਏ ਬੂਰੇ ਵਿੱਚ ਆਪਣੇ ਕਮਰੇ ਵੱਲ ਟੁਰ ਪਿਆ। ਚੁਰਸਤੇ ਦੀਆਂ ਸਾਰੀਆਂ ਬਿਲਡਿੰਗਾਂ ਵੱਡੇ ਵੱਡੇ ਜਿੰਨਾਂ ਵਾਂਗੂ ਅਸਮਾਨਾਂ ਨੂੰ ਸਿਰਾਂ ਦਾ ਢਾਸਣਾ ਦਿੱਤੀ ਖਲੋਤੀਆਂ ਸਨ। ਮੈਂ ਹੌਲੀ ਹੌਲੀ ਪਾਨ ਦਾ ਤੰਬਾਕੂ ਚਿੱਥਦਾ ਟੁਰਿਆ ਜਾਂਦਾ ਸਾਂ। ਸਾਰਾ ਦਿਨ ਸ਼ੋਅਰੂਮ ਵਿੱਚ ਖਲੋਤਿਆਂ ਰਹਿਣ ਨਾਲ ਮੇਰੀਆਂ ਲੱਤਾਂ ਕੀ ਪੂਰਾ ਸਰੀਰ ਆਕੜਿਆ ਹੋਇਆ ਸੀ। ਹੁਣ ਟੁਰਨਾ ਮੈਨੂੰ ਬੜਾ ਵੱਡਾ ਤਸੀਹਾ ਜਾਪਦਾ ਸੀ। ਪਾਨ ਦਾ ਤੰਬਾਕੂ ਮੇਰਿਆਂ ਦੰਦਾਂ ਵਿੱਚੋਂ ਤਿਲਕਦਾ ਮੇਰੀ ਜਿਭ ਦੇ ਲੂਆਂ 'ਚ ਵੜ ਗਿਆ ਸੀ। ਮੇਰੇ ਮੱਥੇ ਉੱਤੇ ਤਰੇਲੀ ਆ ਗਈ ਤੇ ਮੈਨੂੰ ਆਪਣਾ ਸਿਰ ਪਾਉਂਦਾ ਹੋਇਆ ਜਾਪਣ ਲੱਗ ਪਿਆ। ਉਹਨਾਂ ਕਿਤਾਬਾਂ ਉੱਤੇ 10%, ਇਹ ਤੁਹਾਡੇ ਸਾਹਮਣੇ ਵਾਲੀ ਕੰਧ ਨਾਲ ਜੋ ਕੁਝ ਹੈ 20% ਰਾਇਤ ਇਹਨਾਂ ਉੱਤੇ,
ਕਾਰਡਾਂ ਉੱਤੇ ਰਸਾਲਿਆਂ ਉੱਤੇ ਕੁਝ ਨਹੀਂ। ਮੇਜ਼ ਉੱਤੇ ਜਿਹੜਾ ਢੇਰ ਲੱਗਾ ਹੈ ਇਹਦੇ ਮੁੱਲ ਦੀਆਂ ਜੇ ਸਾਰੀਆਂ। ਹਾਂਜੀ, ਕਾਊਂਟਰ ਉੱਤੋਂ ਕੈਸ਼ ਮੀਮੋ ਬਣਵਾ ਲਓ, ਪੈਸੇ ਉਧਰ ਮੇਜ਼ ਤੇ ਲੈਣਗੇ। ਮੇਰਾ ਸੰਗ ਲੱਕੜ ਦਾ ਹੀ ਤੇ ਹੋ ਗਿਆ ਸੀ। ਸਾਰਾ ਦਿਨ ਟੇਪ ਰਿਕਾਰਡਰ ਵਾਂਗ ਬੋਲ ਬੋਲ ਕੇ ਪੈਸੇ ਦਿਓ ਤੇ ਲੈਂਦੇ ਜਾਓ। ਕੀ ਔਖੀ ਗੱਲ ਇਹਦੇ 'ਚ? ਵੇਖਣ ਦਾ ਕੋਈ ਮੁੱਲ ਨਹੀਂ। ਪੈਸੇ ਦਿਓ ਤੇ ਲੈਂਦੇ ਜਾਓ। ਕੀ ਔਖੀ ਗੱਲ ਇਹਦੇ 'ਚ? ਵੇਖਣ ਦਾ ਕੋਈ ਮੁੱਲ ਨਹੀਂ। ਭਾਵੇਂ ਜਿੰਨਾ ਚਿਰ ਮਰਜ਼ੀ ਵੇਖੋ। ਸ਼ੈਵਾਂ ਦਾ ਕੀ ਲੈ ਜਾਣਾ ਅੱਖਾਂ ਨਾਲ? ਵੇਖੋਗੇ ਤੇ ਆਪੇ ਦਿਲ ਕਰ ਪਏਗਾ ਹੱਥ ਛੁਹਾਉਣ ਨੂੰ ਵੇਲੇ ਕੁ ਵੇਲੇ। ਕਾਊਂਟਰ ਵਾਲੇ ਮੈਨੂੰ ਵੀ ਤਾਂ ਪੁੱਛਿਆ ਸੀ, ਕੁਝ ਕੱਢੀਆਂ ਜੇ ਕਿਤਾਬਾਂ? ਕੱਢੀਆਂ ਜੇ ਤੇ ਲਿਆਓ, ਕੈਸ਼ ਮੀਮੋ ਕੱਟਾਂ ਤੁਹਾਡੀ। ਸੇਲ ਵਿੱਚ ਜਾਂਦੀ ਵਾਰੀ ਕਰ ਜਾਓ ਵਾਧਾ, ਸਾਡਾ ਰਿਕਾਰਡ ਵੀ ਚੰਗਾ ਹੋ ਜਾਏਗਾ। ਕਿਤਾਬਾਂ ਤੇ ਕੱਢੀਆਂ ਸਨ ਪਰ ਫਿਰ ਰੱਖ ਦਿੱਤੀਆਂ ਸਨ ਫੱਟੀ ਪੜ੍ਹ ਕੇ। ਉਧਾਰ ਅਸਲੋਂ ਬੰਦੇ 4 ਦਿਨ ਵਾਲੇ। ਕਿਸੇ ਉਪਰੇ ਦੇ ਸੁਹਾਏ ਲੱਗਦੇ ਹੋ। ਉਹ ਮੀਆਂ ਹਰਕਾਂ ਤੇ ਨਾ ਮਾਰ, ਤੂੰ ਤੇ ਮੇਰਾ ਮੂੰਹ ਹੀ ਉਡਾ ਦਿੱਤਾ ਭੈੜਿਆ। ਮਾਫ ਕਰ ਦਿਓ। ਮਾਫੀ ਲੈ ਲੈ, ਅਸਾਂ ਕਿਹੜੀ ਤਲਵਾਰ ਫੜੀ। ਪਾਉਂਦੇ ਸਿਰ ਨਾਲ ਮੈਂ ਆਪਣੀਆਂ ਪੌੜੀਆਂ ਚੜ੍ਹ ਗਿਆ। ਕਣੀਆਂ ਮੋਟੀਆਂ ਹੋ ਗਈਆਂ ਸਨ। ਸਾਹਮਣੇ ਘਰ ਦੀ ਤਾਕੀ ਬੰਦ ਸੀ, ਨਾਲੇ ਬੱਤੀ ਵੀ। ਸੌਂ ਗਈ ਹੋਣੀ ਏ, ਹੱਸਦੀ ਰਹਿਣ ਵਾਲੀ ਆਪਣੇ ਘਰ ਵਾਲੇ ਦੇ ਨਾਲ। ਮੈਂ ਆਪਣੇ ਕੱਪੜੇ ਲਾਹ ਕੇ ਇੱਕ ਪਾਸੇ ਸੁੱਟੇ ਤੇ ਬਰਫ਼ ਹੋਏ ਬਿਸਤਰੇ 'ਚ ਲੰਮਾ ਪੈ ਗਿਆ। ਬਾਹਰ ਸਾਰੀ ਰਾਤ ਹੀ ਮੀਂਹ ਵਰਦਾ ਰਿਹਾ।